ਸਭ ਤੋਂ ਪਹਿਲਾਂ ਤਾਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ ਜੀ। ਰੰਗਾ ਰੰਗ ਮੇਲਾ ਜਾਰੀ ਹੈ ਤੇ ਕੱਲ ਜਿਸ ਅੰਦਾਜ਼ ਨਾਲ ਫਰਾਂਸ ਨੇ ਸ਼ਿਕਸਤ ਦਿੱਤੀ ਹੈ ਮੋਰੋਕੋ ਨੂੰ, ਬਿਲਕੁਲ ਕੰਪਲੀਟ ਡੋਮੀਨੇਟ ਕੀਤਾ ਹੈ, ਕੋਈ ਇੱਕ ਗੋਲ ਵੀ ਮੋਰੋਕੋ ਦੀ ਟੀਮ ਨਹੀਂ ਕਰ ਸਕੀ। ਕੀ ਵਜ੍ਹਾ ਸਮਝਦੇ ਹੋ? ਜੀ ਮੁਫਾਜ਼ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਿਲਕੁਲ ਕੱਲ ਦਾ ਜਿਹੜਾ ਮੈਚ ਸੀ ਉਹ ਬੜਾ ਜ਼ਬਰਦਸਤ ਮੈਚ ਰਿਹਾ ਤੇ ਜਿਹੜੀ ਚੀਜ਼ ਦੀ ਅਸੀਂ ਤਵੱਕੁ ਕਰ ਰਹੇ ਸਾਂ ਕਿ ਸ਼ਾਇਦ ਮਰਾਕਸ਼ ਦੀ ਜਿਹੜੀ ਟੀਮ ਹੈ ਉਹ ਫਰਾਂਸ ਦੀ ਟੀਮ ਨੂੰ ਕੋਈ ਥੋੜਾ ਬਹੁਤ ਟਫ ਟਾਈਮ ਦੇ, ਕਿਉਂਕਿ ਜਿਹੜੇ ਫੀਫਾ ਦੇ ਹਾਲਾਤ ਐਸੇ ਸਨ ਕਿ ਲੱਗ ਰਿਹਾ ਸੀ ਕਿ ਫਰਾਂਸ ਦੇ ਖਿਲਾਫ ਉਹਨਾਂ ਦੇ ਖਿਲਾਫ ਹਵਾ ਚੱਲ ਰਹੀ ਹੈ ਫੀਫਾ ਵਾਲੀ। ਇੱਕ ਮਜ਼ੇ ਦੀ ਗੱਲ ਇੱਥੇ ਆ ਗਈ ਹੈ ਕਿ ਮਰਾਕਸ਼ ਵਾਹਿਦ ਮੁਸਲਮਾਨ ਮੁਲਕ ਹੈ ਜਿਹਨੂੰ ਕੱਲ ਸ਼ਾਇਦ ਉੱਥੇ ਇੰਤਜ਼ਾਮੀਆ ਚਾਹ ਰਹੀ ਸੀ ਉਹ ਮੈਚ ਜਿੱਤੇ ਤਾਂ ਕਿ ਉਹ ਫਰਾਂਸ ਨੂੰ ਬਾਹਰ ਕਰ ਸਕੇ ਤੇ ਅਰਜਨਟਾਈਨ ਦੀ ਅੱਗੋਂ ਟਰਾਫੀ ਚੁੱਕਣ ਦਾ ਤੇ ਫਾਈਨਲ ਜਿੱਤਣ ਦੀ ਜਿਹੜੀ ਰਾਹ ਹੈ ਉਹ ਹਮਵਾਰ ਹੋ ਸਕੇ। ਲੇਕਿਨ ਬਿਲਕੁਲ ਇੰਜ ਨਹੀਂ ਹੋਇਆ ਜੀ। ਸਭ ਤੋਂ ਪਹਿਲੀ ਜਿਹੜੀ ਉਹਨਾਂ ਨੇ ਫੀਫਾ ਨੇ ਕਹਿ ਲੋ ਕਿ ਆਪਣੀ ਗੈਰ ਜਾਨਬਦਾਰੀ ਨੂੰ ਬਿਲਕੁਲ ਸਬੂਤਾਜ਼ ਕਰਤਾ ਤੇ ਜਾਨਬਦਾਰੀ ਕੀ ਵਿਖਾਈ ਕਿ ਜਿਹੜੇ ਸਾਰੇ ਮੈਚ ਆਫੀਸ਼ੀਅਲ ਸਨ ਉਹ ਸਾਰੇ ਅਰਜਨਟਾਈਨ ਤੋਂ ਮਿਲੇ, ਜਿਹਦੇ ਤੋਂ ਅਰਜਨਟੀਨਾ ਦੀ ਹੋਣ ਦੀ ਵਜ੍ਹਾ ਤੋਂ ਲੋਕਾਂ ਨੇ ਕਾਫੀ ਉਹਦੇ ਉੱਤੇ ਫੀਫਾ ਨੂੰ ਤਨਕੀਦ ਦਾ ਨਿਸ਼ਾਨਾ ਵੀ ਬਣਾਇਆ। ਫਿਰ ਜੇ ਤੁਸੀਂ ਮੈਚ ਦੀ ਗੱਲ ਕਰੀਏ ਤੇ ਫਰਾਂਸ ਦੀ ਟੀਮ ਨੇ ਬੜੇ ਜ਼ਿਆਦਾ ਮਜ਼ਬੂਤ ਹਿਸਾਬ ਦੇ ਨਾਲ ਇਹ ਮੁਕਾਬਲਾ ਕੀਤਾ। ਉਹ ਨਾ ਸਿਰਫ ਮਰਾਕਸ਼ ਦੇ ਖਿਲਾਫ ਮੈਦਾਨ ਚ ਉਤਰੇ ਸਨ ਬਲਕਿ ਉਹਨਾਂ तमाम ਤਾਕਤਾਂ ਦੇ ਖਿਲਾਫ ਵੀ ਮੈਦਾਨ ਚ ਉਤਰੇ ਸਨ ਜਿਹੜੇ ਚਾਹ ਰਹੇ ਸਨ ਕਿ ਫਰਾਂਸ ਇਹ ਮੈਚ ਹਾਰੇ। ਮੈਚ ਹਾਰਨ ਤੋਂ ਬਾਅਦ ਉਹ ਵਰਲਡ ਕੱਪ ਤੋਂ ਬਾਹਰ ਹੋ ਜੇ ਤਾਂ ਕਿ ਜਿਹੜੀ ਅਰਜਨਟੀਨਾ ਦੀ ਟੀਮ ਹੈ ਉਹਨੂੰ ਮੌਕਾ ਮਿਲ ਸਕੇ ਇੱਕ ਵਾਰੀ ਫਿਰ ਆਪਣੇ ਟਾਈਟਲ ਦੀ ਦਫਾ ਕਰਨ ਦਾ ਕਿ ਉਹ ਟਰਾਫੀ ਚੁੱਕ ਲੈਣ। ਲੇਕਿਨ ਇੰਜ ਨਹੀਂ ਹੋਇਆ। ਫਰਾਂਸ ਦੀ ਟੀਮ ਬਹੁਤ ਜ਼ਿਆਦਾ ਮਜ਼ਬੂਤ ਹੈ, ਕਾਗਜ਼ਾਂ 'ਚ ਵੀ ਮਜ਼ਬੂਤ ਹੈ, ਖੇਡ ਦੇ ਮੈਦਾਨ 'ਚ ਵੀ ਮਜ਼ਬੂਤ ਹੈ। ਅਰਜਨਟਾਈਨ ਦੀ ਵੀ ਕਾਂਪੇ ਟਾਂਗਰੀ ਹੋਣਗੇ। ਉਰਦੂ ਦਾ ਇੱਕ ਬੜਾ ਮਸ਼ਹੂਰ ਫਿਕਰ ਹੈ ਨਾ, ਜਾਂ ਮੈਨੂੰ ਉਹ ਯਾਦ ਆ ਗਿਆ ਤੁਹਾਡੀ ਗੱਲ ਨਾਲ। ਉਹਨਾਂ ਦੀ ਵੀ ਖੁਆਇਸ਼ ਕਿਸ ਤਰ੍ਹਾਂ ਬਾਹਰ ਹੋ ਜਾਏ। ਬਿਲਕੁਲ ਸਿਰਫ ਅਰਜਨਟੀਨਾ ਦੇ ਨਹੀਂ, ਮੈਸੀ ਦੇ ਫੈਨਸ ਦੀਆਂ ਵੀ ਕਾਂਪੇ ਟਾਂਗ ਰਹੀਆਂ ਨੇ ਸੀ ਕਿ ਬਿਲਕੁਲ ਇੱਕ ਖਤਰੇ ਦੀ ਘੰਟੀ ਵਜਾ ਦਿੱਤੀ ਹੈ ਮਬਾਪੇ ਨੇ ਤੇ ਨਾਲ ਉਹਨਾਂ ਦੇ ਉਸਮਾਨ ਨੇ। ਜਿਸ ਤਰ੍ਹਾਂ ਕੱਲ 6 ਮਿੰਟ ਦੇ ਵਕਫੇ ਨਾਲ ਦੋਵਾਂ ਖਿਡਾਰੀਆਂ ਨੇ ਗੋਲ ਦਾਗੇ ਨੇ ਉਹਨਾਂ ਆਪਣੀ ਕਲਾਸ ਦਾ ਮੁਜ਼ਾਹਰਾ ਕਰਤਾ ਹੈ। ਸੋਸ਼ਲ ਮੀਡੀਆ ਦੇ ਉੱਤੇ ਇੱਕ ਮੀਮ ਵੀ ਚੱਲ ਰਹੀ ਸੀ ਜਿਹਨੂੰ ਲੋਕ ਮਜ਼ਾਕ ਦੇ ਤੌਰ ਤੇ ਵੀ ਦੇਖ ਰਹੇ ਸਨ। ਮੇਰੇ ਵੀ ਕੁਝ ਦੋਸਤਾਂ ਨੇ ਉਹਦੇ ਸਕਰੀਨਸ਼ਾਟ ਲੈ ਕੇ ਵੀ ਮੇਰੇ ਨਾਲ ਸ਼ੇਅਰ ਕੀਤੇ। ਕੋਈ ਕਹਿ ਰਹੇ ਸਨ ਕਿ ਹੁਣ ਸਿਰਫ ਫਰਾਂਸ ਨੂੰ ਜੇ ਕੋਈ ਰੋਕ ਸਕਦਾ ਤੇ ਉਹ ਜ਼ੀਅਸ ਰੋਕ ਸਕਦਾ, ਨਹੀਂ ਤੇ ਫਰਾਂਸ ਦੀ ਟਰਾਫੀ ਹੈ ਜਿਹੜੀ ਉਹ ਫਰਾਂਸ ਦੀ ਮੁੰਤਜ਼ਰ ਹੈ। ਤੇ ਫਰਾਂਸ ਨੇ ਕੱਲ ਇੱਕ ਵਾਰੀ ਫੇਰ ਆਪਣੀ ਦਾਤ ਬਿਠਾਈ ਹੈ। ਉਹਦੇ ਨਾਲ ਐਮਬਾਪੇ ਦਾ ਜੇ ਗੱਲ ਕਰਾਂਗੇ ਉਹਨਾਂ ਨੂੰ ਜਿੰਨਾ ਕ੍ਰੈਡਿਟ ਦੇਈ ਉਹਨਾਂ ਘੱਟ। ਇੱਕ ਵਾਰੀ ਫੇਰ ਉਹ ਸਰੇ ਫਰਿਸ਼ਤ ਆ ਗਏ ਨੇ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀਆਂ ਜਿਨ੍ਹਾਂ ਨੇ ਇਸ ਇਵੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਗੋਲ ਕੀਤੀ ਹੈ। ਤੇ ਮੈਂ ਇੱਥੇ ਫਿਰ ਇਹ ਗੱਲ ਕਰਾਂਗਾ ਕਿ ਫੈਨ ਹੋਵੇ ਕ੍ਰਿਸਟੀਆਨੋ ਰੋਨਾਲਡੋ ਦਾ, ਕ੍ਰਿਸਟੀਆਨੋ ਰੋਨਾਲਡੋ ਨੂੰ ਆਈਡੀਅਲਾਈਜ਼ ਕਰਕੇ ਜਿਹੜੇ ਬੰਦੇ ਖੇਡਣਾ ਸ਼ੁਰੂ ਕੀਤਾ ਹੋਏ ਤੇ ਉਹਨੂੰ ਆਈਡੀਅਲਾਈਜ਼ ਕਰਕੇ ਫੁੱਟਬਾਲ ਖੇਡਿਆ ਹੋਏ ਉਹ ਕਿਸ ਤਰ੍ਹਾਂ ਮੁਖਾਲਫਤ ਨੂੰ ਟਫ ਟਾਈਮ ਨਹੀਂ ਦੇਗਾ। ਤੇ ਇੱਕ ਵਾਰੀ ਫਿਰ ਜੀ ਨੇਕ ਤਮੰਨਾਵਾਂ ਜਿਹੜੀਆਂ ਨੇ ਉਹ ਸਾਡੀਆਂ ਫਰਾਂਸ ਦੇ ਨਾਲ ਨਹੀਂ ਅੱਗੇ ਜਾਏ, ਅੱਗੇ ਜਾ ਕੇ ਉਹਦਾ ਸੈਮੀਫਾਈਨਲ ਦੇ ਵਿੱਚ ਜਾਂ ਤੇ ਬੈਲਜੀਅਮ ਤੇ ਜਾਂ ਫਿਰ ਸਪੇਨ ਜਿਹੜੇ ਦੋਵੇਂ ਤਗੜੇ ਹਰੀਫ ਨੇ ਉਹਨਾਂ ਦਾ ਮੁਕਾਬਲਾ ਹੋਏਗਾ। ਜੇ ਤੁਸੀਂ ਉਹਦੇ ਬਾਰਕਸ ਵੇਖੋ ਤੇ ਅਰਜਨਟੀਨਾ ਦਾ ਜਿਹੜਾ ਮੁਕਾਬਲਾ ਜੋ ਸਵਿਟਜ਼ਰਲੈਂਡ ਨਾਲ ਹੋਣਾ ਹੈ ਕੁਆਟਰ ਫਾਈਨਲ ਦੇ ਵਿੱਚ, ਕਿ ਸੈਮੀਫਾਈਨਲ ਵਾਲੀ ਲਾਈਨਅਪ ਵੀ ਉਹਨਾਂ ਦਾ ਹਰੀਫ ਇੰਨਾ ਤਗੜਾ ਨਹੀਂ ਹੈ। ਜਿਹੜੀਆਂ ਤਿੰਨ ਫੇਵਰੇਟ ਟੀਮਾਂ ਨੇ ਇਸ ਟਾਈਮ ਉਹ ਇੱਕ ਪਾਸੇ ਸਨ, ਫਰਾਂਸ, ਸਪੇਨ ਤੇ ਉਹਨਾਂ ਦੇ ਨਾਲ ਫਰਾਂਸ, ਸਪੇਨ ਤੇ ਬੈਲਜੀਅਮ ਦੇ ਜਿਹੜੇ ਤਿੰਨ ਫੇਵਰੇਟ ਟੀਮਾਂ ਸਨ ਉਹ ਤਿੰਨਾਂ ਵਿੱਚੋਂ ਇੱਕ ਮਜ਼ੀਦ ਜਿਹੜੀ ਟੀਮ ਹੈ ਉਹ ਤੇ ਸੈਮੀਫਾਈਨਲ ਦੀ ਬਾਹਰ ਹੋ ਜਾਏਗੀ ਤੇ ਫਾਈਨਲ 'ਚ ਸਿਰਫ ਇੱਕੋ ਹੀ ਫੇਵਰੇਟ ਟੀਮ ਜਾ ਸਕੇਗੀ। ਤੇ ਉਹਨਾਂ ਨਾਲ ਉਹਦਾ ਮੁਕਾਬਲਾ ਜਿਹੜੇ ਹਾਲਾਤ ਨਜ਼ਰ ਆ ਰਹੇ ਨੇ ਤੇ ਮੈਨੇਜਮੈਂਟ ਫੀਫਾ ਦੀ ਕਰਾਣੀ ਚਾਹ ਰਹੀ ਹੈ ਉਹ ਅਰਜਨਟੀਨਾ ਹੀ ਨਜ਼ਰ ਆ ਰਿਹਾ ਕਿ ਫਾਈਨਲ ਦਾ ਮੈਚ ਖੇਡਣਗੇ। ਲੇਕਿਨ ਫਾਈਨਲ ਦਾ ਜਿਹੜਾ ਮੈਚ ਉਹ ਭਰਪੂਰ ਕਾਂਟੇਦਾਰ ਹੋਏਗਾ ਤੇ ਫਰਾਂਸ ਇੱਕ ਵਾਰੀ ਆਪਣੀ ਕਲਾਸ ਫੇਰ ਵਿਖਾਏਗਾ ਤੇ ਪਤਾ ਚੱਲੇਗਾ ਕਿ ਨਹੀਂ ਅਰਜਨਟੀਨਾ ਦੇ ਨਾਲ ਹਜੇ ਜਿਹੜਾ ਖਿਡਾਰੀਆਂ ਦੇ ਵਿੱਚ ਦਮਖਮ ਹੈ, ਫਰਾਂਸ ਦੇ ਖਿਡਾਰੀਆਂ ਦੀ ਦਮਖਮ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਉਹ ਪਹਿਲੇ ਮੈਚ ਤੋਂ ਖੇਡ ਰਹੇ ਨੇ। ਉਹਨਾਂ ਨੇ ਪੂਰੇ ਜੇ ਅਸੀਂ ਪੂਰੇ ਫੀਫਾ ਦੇ ਇਸ ਐਡੀਸ਼ਨ ਦੀ ਗੱਲ ਕਰੀਏ ਫੀਫਾ ਵਰਲਡ ਕੱਪ ਦੇ ਦੀ ਤੇ ਮੈਂ ਕਿਸੇ ਵੀ ਜਗ੍ਹਾ ਤੇ ਮੈਚ ਦੇ ਕਿਸੇ ਵੀ ਇਵੈਂਟ ਦੇ ਕਿਸੇ ਵੀ ਮੈਚ ਤੇ ਕਿਸੇ ਵੀ ਜਗ੍ਹਾ ਤੇ ਇਹ ਚੀਜ਼ ਮਹਿਸੂਸ ਨਹੀਂ ਕੀਤੀ ਕਿ ਫਰਾਂਸ ਦੀ ਟੀਮ ਨੇ ਪਰਫਾਰਮੈਂਸ ਦੇ ਵਿੱਚ ਜਾਂ ਆਪਣੇ ਹਿਸਾਬ ਦੇ ਉੱਤੇ ਕੰਟਰੋਲ ਹੈ ਜਿਹੜਾ ਕਿਸੇ ਵੀ ਜਗ੍ਹਾ ਤੇ ਖੋਇਆ ਹੋਏ। ਉਮੀਦ ਕੀਤੀ ਜਾ ਸਕਦੀ ਹੈ ਕਿ ਇਹੋ ਸਪਿਰਿਟ, ਇਹੋ ਜਜ਼ਬਾ ਉਹਨਾਂ ਦਾ ਅਗਲੇ ਮੈਚ ਤੱਕ ਵੀ ਜਾਰੀ ਰਹੇਗਾ ਤੇ ਜਿਹੜੇ ਸ਼ਾਇਕੀਨ ਨੇ ਫੀਫਾ ਦੇ ਮੈਦਾਨ ਹੈ, ਵਰਲਡ ਕੱਪ ਫੁੱਟਬਾਲ ਦੇ ਮੈਦਾਨ ਹੈ, ਉਹਨਾਂ ਨੂੰ ਅੱਛੇ ਮੁਕਾਬਲੇ ਨੇ ਜਿਹੜੇ ਉਹ ਅੱਗੋਂ ਜਿਹੜੇ ਉਹਨਾਂ ਦੇ 2 ਮੈਚ ਰਹਿ ਗਏ ਨੇ ਜੋ ਸੈਮੀਫਾਈਨਲ ਜਿੱਤਦੇ ਤੇ 2 ਇੱਕ ਫਾਈਨਲ ਵੀ ਖੇਡਣਗੇ ਉਹਦੇ 'ਚ ਵੀ ਉਹਨਾਂ ਨੂੰ ਇਹਨਾਂ ਵੱਲੋਂ ਕਾਂਟੇਦਾਰ ਜਿਹੜੇ ਮੁਕਾਬਲੇ ਨੇ ਉਹ ਵੇਖਣ ਨੂੰ ਮਿਲਣਗੇ। ਤੇ ਇੱਥੇ ਇੱਕ ਗੱਲ ਮੈਂ ਹੋਰ ਕਰਨਾ ਚਾਹਾਂਗਾ ਕਿ ਜਿਹੜਾ ਮਿਸਰ ਦੇ ਖਿਡਾਰੀਆਂ ਨੇ ਬਕਾਇਦਾ ਤੌਰ ਤੇ ਮੈਚ ਰੈਫਰੀ ਦੀ ਸ਼ਿਕਾਇਤ ਕੀਤੀ ਸੀ ਤੇ ਉਹਨਾਂ ਨੂੰ ਹਟਾਉਣ ਦਾ ਮੁਤਾਲਬਾ ਕੀਤਾ ਸੀ ਤੇ ਉਹਦੇ ਉੱਤੇ ਫੀਫਾ ਦੀ ਰਿਟਾਈ ਬਰਕਰਾਰ ਹੈ ਤੇ ਜਿਹੜੇ ਚੀਫ ਆਫੀਸ਼ੀਅਲ ਦੇ ਚੀਫ ਰੈਫਰੀ ਨੇ ਟੂਰਨਾਮੈਂਟ ਉਹਨਾਂ ਨੇ ਜੀ ਇਹਨਾਂ ਦੇ ਇਮਕਾਨ ਨੂੰ ਮੁਸਤਰਦ ਕਰਦੇ ਹੋਏ ਕਿਹਾ ਕਿ ਇਹਦਾ ਇਮਕਾਨ ਹੀ ਨਹੀਂ ਕਿ ਜਿਹੜਾ ਸਾਡਾ ਰੈਫਰੀ ਉਹ ਜਾਨਬਦਾਰ ਹੋਵੇ। ਤੇ ਮੇਰੇ ਖਿਆਲ ਇੱਕ ਟੀਮ ਦੀ ਜਿਹੜੀ ਟੀਮ ਹਾਰੀ ਹੋਈ ਸੀ
ਵੈਸੇ ਜੇ ਮੈਦਾਨ 'ਚ ਮੁਕਾਬਲਾ ਵੇਖਿਆ ਜਾਏ ਤਾਂ ਟੀਮ ਜਿੱਤੀ ਹੋਈ ਟੀਮ ਸੀ, ਉਹਨਾਂ 2 ਗੋਲ ਬੜੇ ਜ਼ਬਰਦਸਤ ਕੀਤੇ ਤੇ ਰੈਫਰੀਜ਼ ਨੇ ਮੁਖਤਲਿਫ ਜਗ੍ਹਾ ਤੇ ਅਰਜਨਟੀਨਾ ਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ, ਜਿਹਦੀ ਵਜ੍ਹਾ ਤੋਂ ਉਹਨਾਂ ਨੂੰ ਆਖਰੀ 15-20 ਮਿੰਟ ਦੇ ਵਿੱਚ ਅਸੀਂ ਵੇਖਿਆ ਕਿ ਹੈਡ ਕੋਚ ਨੂੰ ਵੀ ਯੈਲੋ ਕਾਰਡ ਦਿਖਾਤੇ ਆ ਵੀ ਆਪਣੀ ਨੌਈਅਤ ਦਾ ਪਹਿਲਾ ਅਸੀਂ ਕੇਸ ਵੇਖਿਆ, ਅੱਜ ਤੱਕ ਕਦੇ ਇਸ ਤਰ੍ਹਾਂ ਨਹੀਂ ਹੋਇਆ ਸੀਗਾ। ਉਹ ਵਿਚਾਰਾ ਪਿੱਟ ਕੇ ਥੱਕ ਗਿਆ ਕਿ ਤੁਸੀਂ ਧਾਂਦਲੀ ਹੋ ਰਹੀ ਹੈ, VAR ਸਿਸਟਮ ਸਾਨੂੰ ਫੈਸਿਲਿਟੀ ਨਹੀਂ ਦੇ ਰਹੇ। ਜੀ ਬਿਲਕੁਲ ਐਨਡੀਏ, ਬਿਲਕੁਲ ਐਨਡੀਏ। ਤੁਸੀਂ ਵਾਕਈ ਵੇਖਿਆ ਜਾਏਗਾ ਕਿ ਐਸ ਬਣਾ ਅਸੀਂ ਜੇ ਅਮਰੀਕਾ ਦੇ ਵਿੱਚ ਹੋਣ ਵਾਲੇ ਟੂਰਨਾਮੈਂਟ ਦੇ ਇਸ ਐਡੀਸ਼ਨ ਨੂੰ ਵੇਖੀਏ ਤੇ ਪਤਾ ਚੱਲਦਾ ਹੈ ਕਿ ਜਿਹੜੀਆਂ ਕਹਿ ਲਓ ਕਿ ਅਸੀਂ ਪਹਿਲੇ ਸੁਣਨੇ ਹੁੰਦੇ ਸੀ ਕਿ ICC ਕਿ ਇੱਕ ਟੀਮ ਇੰਡੀਆ ਦੀ ਟੀਮ ਨੂੰ ਫੇਵਰ ਦੇਣ ਦੀ ਮੁਤਨਾਜ਼ਾ ਫੈਸਲੇ ਕਰਦੀ, ਉਹ ਮੈਨੂੰ ਲੱਗਦਾ ਹੈ ਕਿ FIFA ਵੀ ਅੱਜ ਕੱਲ ਉਹ ਹੀ ਕਰ ਰਿਹਾ ਹੈ। FIFA ਵੀ ਅਰਜਨਟੀਨਾ ਨੂੰ ਜਿਤਾਉਣ ਲਈ ਹਰ ਉਸ ਹੱਦ ਤੱਕ ਜਾ ਰਿਹਾ ਜਿਹਦੇ ਤੇ ਉਹ ਜਾ ਸਕਦਾ ਹੈ। ਹੁਣ ਸਿਰਫ ਇੱਕੋ ਹੀ ਗੱਲ ਰਹਿ ਗਈ ਕਿ ਮੈਸੀ ਨੂੰ ਇਜਾਜ਼ਤ ਦਿੱਤਾ ਜਾਏ ਕਿ ਤੂੰ ਗੇਂਦ ਫੜ, ਹੱਥ ਨਾਲ ਗੇਂਦ ਫੜ ਤੇ ਭੱਜਦਾ ਜਾ ਤੇ ਜਾ ਕੇ ਦੂਜੇ ਦੀ ਗੋਲ ਪੋਸਟ ਸੁੱਟ ਤੇ ਅਸੀਂ ਗੋਲ ਮੰਨ ਲਾਂਗੇ। ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਤੁਸੀਂ ਵੇਖਿਆ ਹੋਏਗਾ ਕਿ ਜਿਹੜੇ ਅਰਜਨਟੀਨਾ ਦੇ ਮਿਸਰ ਦੇ ਮੈਚ ਦੇ ਵਿੱਚ ਜਿਹੜਾ ਫਾਉਲ ਨਹੀਂ ਸੀ ਬਣਦਾ ਉਹ ਫਾਉਲ ਦੇ ਦਿੱਤਾ ਗਿਆ, ਜਿੱਥੇ ਫਾਉਲ ਬਣਦਾ ਸੀ ਉੱਥੇ ਖਿਡਾਰੀਆਂ ਦੀ ਅਪੀਲ ਨੂੰ ਇਗਨੋਰ ਕਰਤਾ ਗਿਆ ਤੇ ਹੈਡ ਕੋਚ ਨੂੰ ਵੀ ਮੈਨੇਜਰ ਨੂੰ ਵੀ ਯੈਲੋ ਕਾਰਡ ਵਿਖਾ ਕੇ ਇੱਕ ਮੁਜ਼ਾਹਰਾ ਤੇਜ਼ ਹਰਕਤ FIFA ਦੇ ਮੈਚ ਆਫੀਸ਼ੀਅਲ ਨੇ ਕੀਤੀ ਹੈ ਤੇ ਮੈਚ ਚੀਫ ਰੈਫਰੀ ਨੂੰ ਚਾਹੀਦਾ ਸੀ ਕਿ ਇਹਦੇ ਉੱਤੇ ਕੋਈ ਨਾ ਕੋਈ ਐਕਸ਼ਨ ਲੈਂਦਾ, ਹੋਰ ਕੁਛ ਨਾ ਕਰਦਾ ਤੇ ਕਮ ਸੇ ਕਮ ਤਹਿਕੀਕਾਤ ਦਾ ਹੀ ਐਲਾਨ ਕਰ ਦਿੰਦਾ ਤਾਂ ਕਿ ਜਿਹੜੀ FIFA ਦੀ ਉਹ ਸਾਫ਼ ਉਹ ਬਚ ਸਕੇ। ਲੇਕਿਨ ਮੁਸਾਫਾ ਮੈਨੂੰ ਇਸ ਮੌਕੇ ਤੇ ਮੈਂ ਹੀ ਕਹਿਣਾ ਚਾਹਾਂਗਾ ਕਿ ਮੇਰਾ ਨਹੀਂ ਖਿਆਲ ਕਿ FIFA ਨੂੰ ਹੁਣ ਆਪਣੀ ਜਿਹੜੀ ਉਹ ਹੈ ਸਾਫ਼ ਹੈ ਉਹਨੂੰ ਉਹਦੀ ਵੀ ਪਰਵਾਹ ਹੈ। ਇੱਕ ਲੌਬੀ ਹੈ, ਇੱਕ ਬਕਾਇਦਾ ਇੱਕ ਲੌਬੀ ਹੈ ਜਿਹੜੀ ਮੁਸਰਫ ਹੈ ਮੈਸੀ ਨੂੰ FIFA ਕੱਟ ਤੇ ਮਾਫੀਆ ਜ਼ਿਆਦਾ ਲੱਗਦਾ ਪਿਆ ਹੁਣ। ਜੀ ਬਿਲਕੁਲ ਐਨਜੀਐਮ ਮੁਫਾਜ਼ਤ ਤੁਸੀਂ ਬਿਲਕੁਲ ਬਹੁਤ ਜ਼ਬਰਦਸਤ ਲਫ਼ਜ਼ ਸਹੀ ਇਸਤੇਮਾਲ ਕੀਤਾ ਹੈ ਕਿ FIFA ਨਹੀਂ ਇਹ ਮਾਫੀਆ ਹੈ, ਅਸੀਂ ਇਹਨੂੰ ਮਾਫੀਆ ਹੀ ਕਹਾਂਗੇ ਕਿਉਂਕਿ ਦੇਖੋ ਕਿ ਇੱਕ ਐਸੀ ਲੌਬੀ ਮੁਤਾਰੇ ਕਿ ਜਿਹੜੀ ਕਾਫੀ ਜਾਨਦਾਰ ਲੌਬੀ ਲੱਗਦੀ ਜਿਹਦਾ ਇੰਨਾ ਸਕੋਰ ਰਸੂਖ ਹੈ FIFA ਦੇ ਵਿੱਚ। ਜਾਫਰ ਸਾਹਿਬ ਟਰੰਪ ਕਾਲ ਕਰਕੇ FIFA ਦੇ ਸਦਰ ਨੂੰ ਕਹਿ ਰਿਹਾ ਹੈ ਕਿ ਰੈੱਡ ਕਾਰਡ ਮਨਸੂਖ ਕਰ ਦਿਓ। ਫਿਰ ਅਸੀਂ ਵੇਖਿਆ ਕਿ FIFA ਨੇ ਘੁਟਨੇ ਟੇਕਤੇ ਇਸ ਮਾਮਲੇ ਵਿੱਚ, UEFA ਨੇ ਵੀ ਆਪਣਾ ਇਹਤਜਾਜ ਰਿਕਾਰਡ ਕਰਵਾਤਾ, ਬੈਲਜੀਅਮ ਫੁੱਟਬਾਲ ਫੈਡਰੇਸ਼ਨ ਨੇ ਵੀ ਕਹਿਤਾ ਹੈ ਕਿ ਅੱਜ ਤੱਕ ਅਸੀਂ ਕੋਈ ਮਿਸਾਲ ਨਹੀਂ ਵੇਖੀ ਹੈ ਜੀ। ਸਰ ਦੇਖੋ ਮੁਫਾਦ ਸਾਹਿਬ ਅਸੀਂ ਪਹਿਲੇ ਦਿਨ ਤੋਂ ਇਸ ਗੱਲ ਤੇ ਜ਼ੋਰ ਦੇ ਰਹੇ ਕਿ ਖੇਡ ਨੂੰ ਸਿਆਸਤ ਤੋਂ ਅਲੱਗ ਰੱਖਣਾ ਚਾਹੀਦਾ। ਅਸੀਂ ਤੇ ਇਰਾਨ ਤੇ ਅਮਰੀਕਾ ਦੀ ਜੰਗ ਦੇ ਦੌਰਾਨ ਵੀ ਇਹੋ ਹੀ ਜ਼ੋਰ ਦਿੱਤਾ ਸੀ, ਅਪੀਲ ਵੀ ਕੀਤੀ ਸੀ ਤੇ ਇਹ ਉਮੀਦ ਵੀ ਕਰ ਰਹੇ ਸਾਂ ਕਿ ਖੇਡ ਨੂੰ ਸਿਆਸਤ ਤੋਂ ਦੂਰ ਰੱਖਿਆ ਜਾਏਗਾ। ਲੇਕਿਨ ਅਮਰੀਕਾ ਦੇ ਵਿੱਚ ਤੁਸੀਂ ਵੇਖਿਆ ਕਿ ਖੇਡ ਤੇ ਸਿਆਸਤ ਇਸ ਤਰ੍ਹਾਂ ਮਿਕਸ ਹੋਇਆ ਕਿ ਇਰਾਨ ਦੀ ਟੀਮ ਦੇ ਲਈ ਵੀ ਲੋਕਾਂ ਨੇ ਆਵਾਜ਼ ਚੁੱਕੀ ਕਿ ਉਹਨਾਂ ਨਾਲ ਜ਼ਿਆਦਤੀ ਹੋਈ, ਉਹਨਾਂ ਦਾ ਵਰਲਡ ਕੱਪ ਤੋਂ ਬਾਹਰ ਹੋਣਾ ਨਹੀਂ ਸੀ ਬਣਨਾ, ਉਹਨਾਂ ਨੂੰ ਕਿੰਜ ਬਾਹਰ ਕਰਤਾ ਗਿਆ, ਉਹਨਾਂ ਦੇ ਮੈਚ ਡਰਾ ਜ਼ਿਆਦਾ ਹੋਏ ਸਨ। ਇਹਦੇ ਉੱਤੇ ਪਹਿਲੇ ਸਵਾਲੀਆ ਨਿਸ਼ਾਨ ਸਨ। ਫਿਰ ਉਸ ਤੋਂ ਬਾਅਦ ਦੇਖੋ ਨਾ ਕਿ ਤੁਸੀਂ ਇਸ FIFA ਵਰਲਡ ਕੱਪ ਦੀ ਜਿਹੜੀ ਜਾਨਬਦਾਰੀ ਹੈ ਉਹਦਾ ਅੰਦਾਜ਼ਾ ਇੱਥੇ ਲਾਓ ਕਿ ਜਿਹੜੇ ਟਰੰਪ ਦੀ ਫੋਨ ਕਾਲ ਤੇ ਉਹ ਰੈੱਡ ਕਾਰਡ ਵਾਪਸ ਕਰਦੇ ਨੇ ਉਹ ਇੰਨਾ ਅਸਰ ਰਸੂਖ ਰੱਖਣ ਵਾਲੀ ਟੀਮ ਦੇ ਖਿਡਾਰੀ ਨੂੰ ਤੇ ਰੈੱਡ ਕਾਰਡ ਵਿਖਾ ਦਿੰਦੇ ਨੇ, ਲੇਕਿਨ ਸੇਮ ਉਸੇ ਗਲਤੀ ਦੇ ਉੱਤੇ ਮੈਸੀ ਨੂੰ ਰੈੱਡ ਕਾਰਡ ਨਹੀਂ ਵਿਖਾਇਆ ਜਾਂਦਾ, ਜਿਹੜੀ ਇੱਕ ਬੜੀ ਸਾਫ਼ ਤੇ ਵਾਜ਼ਿਹ ਦਲੀਲ ਹੈ। ਕੰਧ ਉੱਤੇ ਲਿਖਿਆ ਲੋਕੀ ਹੁਣ ਪੜਨਾ ਸ਼ੁਰੂ ਹੋ ਗਏ ਨੇ ਕਿ ਜਿਹੜਾ FIFA ਹੈ ਉਹਦੇ ਵਿੱਚ ਕੋਈ ਇੱਕ FIFA ਦੇ ਵਿੱਚ ਕਹਿ ਲਓ ਲੌਬੀ ਹੈ ਜਾਂ FIFA ਕਿਸੇ ਲੌਬੀ ਦੇ ਅਸਰ ਰਸੂਖ ਚ ਆ ਕੇ ਅਰਜਨਟੀਨਾ ਨੂੰ ਫੇਵਰ ਦੇ ਰਿਹਾ ਤੇ ਇਹੋ ਜਿਹੀ ਹਰਕਤਾਂ ਕਰ ਰਿਹਾ ਜਿਹਦੇ ਤੋਂ ਉਹਨਾਂ ਦੀ ਸਾਖ ਜਿਹੜੀ ਉਹ ਕਾਫੀ ਹੱਦ ਤੱਕ ਅਸੀਂ ਮਾਜ਼ੀ ਵਿੱਚ ਕਦੇ ਇਵੇਂ ਦੀ ਚੀਜ਼ਾਂ ਨਹੀਂ ਵੇਖੇ ਤੇ ਜਿਹੜੀ ਹੁਣ FIFA ਵਿੱਚ ਹੋ ਰਹੀਆਂ ਤੇ ਰੈਫਰੀ ਦਾ ਕਿਰਦਾਰ ਵੀ ਬੜਾ ਮਸ਼ਕੂਕ ਹੈ ਤੇ ਇਹਦੇ ਖਿਲਾਫ ਖੁੱਲ੍ਹ ਕੇ ਅਸੀਂ ਆਵਾਜ਼ ਬੁਲੰਦ ਕਰਾਂਗੇ ਤੇ ਕਰਦੇ ਵੀ ਪਏ ਹਾਂ। ਜ਼ਰਾ ਦੂਸਰੇ ਮੈਚ ਦੀ ਗੱਲ ਕਰਦੇ ਹਾਂ। ਜਾਫਰ ਸਾਹਿਬ ਕੱਲ੍ਹ ਬੜਾ ਜ਼ਬਰਦਸਤ ਖੇਡਿਆ ਜਾਏਗਾ ਸਪੇਨ ਤੇ ਬੈਲਜੀਅਮ ਦੇ ਦਰਮਿਆਨ। ਮੈਨੂੰ ਇਹ ਵੀ ਪਤਾ ਕਿ ਤੁਹਾਡੀ ਖੁਆਇਸ਼ ਹੈ ਕਿ ਸਪੇਨ ਕੋਲੋਂ ਬਦਲਾ ਲਿਆ ਜਾਏ ਜਿਸ ਤਰ੍ਹਾਂ ਉਹਨੇ ਸਾਡੇ ਸਟਾਰ ਫੁੱਟਬਾਲਰ ਰੋਨਾਲਡੋ ਨੂੰ ਰਵਾਇਆ ਹੈ। ਤੇ ਕੀ ਲੱਗਦਾ ਤੁਹਾਨੂੰ ਬੈਲਜੀਅਮ ਦੀ ਟੀਮ ਵੈਸੇ ਤਗੜੀ ਹੈ, ਜਿਵੇਂ ਸੈਨੇਗਲ ਨੂੰ ਉਹਨਾਂ ਨੇ ਹਰਾਇਆ ਸੀਗਾ 85ਵੇਂ ਮਿੰਟ 'ਚ 2-0 ਤੋਂ ਹਾਰਦੇ ਪਏ ਸੀ, ਫਿਰ ਲੁਕਾਕੂ ਨੇ ਜਿਹੜਾ ਕਮਬੈਕ ਕੀਤਾ ਪੂਰੀ ਗੇਮ ਬਦਲਤੀ। ਕੱਲ ਉਮੀਦ ਹੈ ਕਿ ਅੱਛਾ ਮੈਚ ਹੋਏਗਾ। ਜੀ ਫਾਜ਼ਲ ਇੱਕ ਤੇ ਖੁਆਇਸ਼ ਹੁੰਦੀ ਹੈ, ਇੱਕ ਤਜ਼ੀਆ ਹੁੰਦਾ ਹੈ ਤੇ ਇੱਕ ਪ੍ਰੈਡਿਕਸ਼ਨ ਹੁੰਦੀ ਹੈ ਤੇ ਸਾਡੀ ਖੁਆਇਸ਼ ਵੀ ਇਹੋ ਹੀ ਹੈ, ਤਜ਼ੀਆ ਵੀ ਇਹੋ ਹੀ ਹੈ ਕਿ ਪ੍ਰੈਡਿਕਸ਼ਨ ਵੀ ਇਹੋ ਹੀ ਹੈ ਕਿ ਕੱਲ ਦਾ ਮੈਚ ਬੈਲਜੀਅਮ ਹੀ ਜਿੱਤੇਗਾ। ਨੋ ਡਾਊਟ ਸਪੇਨ ਦੀ ਟੀਮ ਵੀ ਤਗੜੀ ਹੈ। ਸਪੇਨ ਦੀ ਟੀਮ ਨੇ ਵੀ ਪਿੱਛੇ ਪੁਰਤਗਾਲ ਦੇ ਸਟਾਰ ਰੋਨਾਲਡੋ ਦੀ ਟੀਮ ਨੂੰ ਹਰਾਇਆ ਤੇ ਉਹਨਾਂ ਦਾ ਮੁਰਾਲ ਆ ਜਾਏ। ਲੇਕਿਨ ਇੱਕ ਗੱਲ ਵੇਖੀ ਜਾਏਗੀ ਕਿ ਜੇ ਇਸ ਪੂਰੇ ਤੁਸੀਂ ਇਵੈਂਟ ਦੇ ਵਿੱਚ ਵੇਖੋ ਤੇ ਦੋ ਟੀਮਾਂ ਐਸੀਆਂ ਹਨ ਮੈਂ ਜੇ ਮੇਰੇ ਖਿਆਲ ਚ ਜੋ ਉਹਨਾਂ ਨੂੰ ਫਾਤਿਹਾ ਕਰਾਰ ਦਿੱਤਾ ਜੇ ਅਸਾਬੀ ਮੁਕਾਬਲੇ ਦਾ, ਇੱਕ ਬੈਲਜੀਅਮ ਹੈ ਤੇ ਦੂਜੀ ਟੀਮ ਹੈ ਫਰਾਂਸ। ਤੇ ਮੈਂ ਜ਼ਰੂਰ ਚਾਹਨਾ ਵਾ ਕਿ ਜਿਹੜਾ ਕੱਲ ਹੋਣ ਵਾਲਾ ਮੈਚ ਉਹਦੇ ਚ ਬੈਲਜੀਅਮ ਦੀ ਟੀਮ ਸਪੇਨ ਦੀ ਟੀਮ ਨੂੰ ਹਰਾਏ। ਸਾਡੀ ਖੁਆਇਸ਼ ਵੀ ਪੂਰੀ ਹੋ ਜਾਏਗੀ, ਰੋਨਾਲਡੋ ਦਾ ਬਦਲਾ ਵੀ ਹੋ ਜਾਏਗਾ, ਉਹਦੇ ਆਸਮਾਨ ਦਾ ਮੁੱਲ ਵੀ ਪੈ ਜਾਏਗਾ ਉਹਨਾਂ ਨੂੰ। ਤੇ ਦੂਜੀ ਤਰਫ ਹੈ ਕਿ ਸੈਮੀਫਾਈਨਲ ਦੇ ਵਿੱਚ ਇੱਕ ਅੱਛਾ ਮੁਕਾਬਲਾ ਵੇਖਣ ਨੂੰ ਮਿਲੇਗਾ ਕਿਉਂਕਿ ਜੇ ਸਪੇਨ ਦੀ ਟੀਮ ਕੱਲ ਬੈਲਜੀਅਮ ਤੋਂ ਜਿੱਤ ਵੀ ਜਾਂਦੀ ਹੈ ਤੇ ਉਸ ਸੈਮੀਫਾਈਨਲ ਦੇ ਵਿੱਚ ਫਰਾਂਸ ਦੇ ਸਾਹਮਣੇ ਉਸੇ ਤਰ੍ਹਾਂ ਹੀ ਕਹਿ ਲਓ ਕਿ ਕਾਗਜ਼ੀ ਸ਼ੇਰ ਸਾਬਤ ਹੋਏਗੀ ਜਿਹਨੂੰ ਮੁਰਾਕਸ਼ ਦੀ ਟੀਮ ਕੁਆਟਰ ਫਾਈਨਲ ਦੇ ਵਿੱਚ ਹੋਈ ਹੈ।
ਤੇ ਜੇ ਫੈਨ ਚਾਹੁੰਦੇ ਨੇ ਕੋਈ ਤਗੜਾ ਮੁਕਾਬਲਾ ਵੇਖਣ ਤੇ ਫਾਈਨਲ 4 ਦਾ ਜਿਹੜਾ ਮੁਕਾਬਲੇ ਹੁੰਦੇ ਨੇ ਉਹ ਬਿਲਕੁਲ ਤਗੜੇ ਹੋਣੇ ਚਾਹੀਦੇ ਨੇ, ਕਿਉਂਕਿ ਦੇਖੋ 48 ਟੀਮਾਂ ਦੇ ਵਿੱਚੋਂ ਜਿਹੜੀਆਂ 4 ਟੀਮਾਂ ਸੈਮੀਫਾਈਨਲ ਪਹੁੰਚੀਆਂ ਨੇ ਇਹੋ ਜਿਹੀਆਂ ਤੇ ਹੋਣ ਕਿ ਆਪਸ ਵਿੱਚ ਉਹਨਾਂ ਨੂੰ ਲੜਦਿਆਂ ਖੇਡਦਿਆਂ ਵੇਖ ਕੇ ਮਜ਼ਾ ਵੀ ਆਏ। ਤੇ ਦੂਜਾ ਸੈਮੀਫਾਈਨਲ ਤੇ ਕਿਉਂਕਿ ਅਰਜਨਟੀਨਾ ਨੂੰ ਉਹਨਾਂ ਨੇ ਜਿਤਾਉਣ ਲਈ ਕੋਈ ਸ਼ੁਰੂ ਤੋਂ ਹੀ ਪੋਲ ਐਸੇ ਬਣਾਏ, ਕੋਈ ਗਰੁੱਪਸ ਐਸੇ ਬਣਾਏ, ਕੋਈ ਬ੍ਰੈਕਟ ਇਹੋ ਜਿਹੀ ਬਣਾਈ ਹੈ ਮੈਚਾਂ ਦੀ, तो बड़ा इजीली एक तो बाद एक आसान हरीफ उन्होंने लभी जा रहे तो गए जा रहे हैं, लेकिन फाइनल च पता लगेगा साडियां नेक तमन्नावां कल दे मैच ਲਈ ਬੈਲਜੀਅਮ ਦੇ ਨਾਲ ਨੇ ਤੇ ਅੱਗੋਂ ਜੇ ਬੈਲਜੀਅਮ ਸੈਮੀਫਾਈਨਲ ਦੇ ਵਿੱਚ ਫਰਾਂਸ ਨੂੰ ਹਰਾ ਦਿੰਦਾ ਹੈ, ਜੇ ਬੈਲਜੀਅਮ ਕੱਲ ਦਾ ਮੈਚ ਜਿੱਤਣ ਤੋਂ ਬਾਅਦ ਸੈਮੀਫਾਈਨਲ ਪਹੁੰਚਦਾ ਤੇ ਫਰਾਂਸ ਨੂੰ ਹਰਾ ਦਿੰਦਾ ਤੇ ਫਿਰ ਤੁਸੀਂ ਇਹ ਗੱਲ ਮੇਰੀ ਅੱਜ ਤੁਹਾਡੇ ਪ੍ਰੋਗਰਾਮ 'ਚ ਮੈਂ ਕਹਿ ਰਿਹਾ ਲਿਖ ਲੈਣਾ ਕਿ ਉਹ ਅਰਜਨਟੀਨਾ ਨੂੰ ਟਰਾਫੀ ਨਹੀਂ ਜਿੱਤਣ ਦੇਗਾ। ਜਿਹੜੀ ਵੀ ਟੀਮ ਸੈਮੀਫਾਈਨਲ 'ਚ ਫਰਾਂਸ ਤੇ ਬੈਲਜੀਅਮ ਦੇ ਵਿੱਚੋਂ ਜਿੱਤੇਗੀ ਉਹ ਅਰਜਨਟੀਨਾ ਨੂੰ ਟਰਾਫੀ ਨਹੀਂ ਜਿੱਤਣ ਦੇਗੀ, ਕਿਉਂਕਿ ਦੋਵੇਂ ਹੀ ਬਹੁਤ ਜ਼ਿਆਦਾ ਮਜ਼ਬੂਤ ਟੀਮਾਂ ਨੇ ਤੇ ਹੁਣ ਜਿਹੜੀ 5-6 ਟੀਮਾਂ ਪਿੱਛੇ ਰਹਿ ਗਈਆਂ ਨੇ ਜਿਨ੍ਹਾਂ ਵਿੱਚੋਂ ਕਿਸੇ ਇੱਕ ਨੇ ਚੈਂਪੀਅਨ ਬਣਨਾ ਹੈ, ਉਹਦੇ ਵਿੱਚੋਂ ਜੇ ਵੇਖਿਆ ਜਾਏ ਤੇ ਹੱਕ ਬੈਲਜੀਅਮ ਜਾਂ ਫਰਾਂਸ ਦਾ ਹੀ ਚੈਂਪੀਅਨ ਬਣਨਾ ਹੈ, ਕਿਉਂਕਿ ਉਹ ਨਾ ਸਿਰਫ ਮੈਦਾਨ ਦੇ ਵਿੱਚ ਅੱਛਾ ਖੇਡ ਰਹੇ ਨੇ ਬਲਕਿ ਉਹ ਸਾਬੀ ਤੌਰ ਤੇ ਵੀ ਆਪਣੇ ਹਰੀਫ ਨੂੰ ਚਾਰੋਂ ਸ਼ਾਨੇ ਚਿੱਤ ਕਰਨ ਦੀ ਭਰਪੂਰ ਸਲਾਹੀਅਤ ਰੱਖਦੇ ਨੇ ਤੇ ਕਰ ਵੀ ਰਹੇ ਨੇ। ਉਹ ਕਦੀ ਆਪਣੇ ਸਟਾਰ ਪਲੇਅਰਸ ਨੂੰ ਆਖਰੀ ਹਾਫ ਦੇ ਵਿੱਚ ਬਾਹਰ ਬੁਲਾ ਲੈਂਦੇ ਤੇ ਕਦੀ ਉਹਨਾਂ ਨੂੰ ਮੈਚ ਦੇ ਸ਼ੁਰੂ ਚ ਮੈਦਾਨ ਨਹੀਂ ਚੁੱਕਦੇ ਤੇ ਤੌਰ ਸਬਸਟੀਟਿਊਸ਼ਨ ਆਖਰੀ ਟਾਈਮ ਤੇ ਭੇਜ ਕੇ ਗੋਲ ਕਰਾ ਲੈਂਦੇ ਨੇ। ਬੜੀ ਜ਼ਬਰਦਸਤ ਸਟ੍ਰੈਟਜੀ ਅਸੀਂ ਵੇਖੀ ਵੀ ਹੈ ਕਿ ਹਾਫ ਟਾਈਮ ਵਿੱਚ ਦੋ ਮੇਨ ਖਿਡਾਰੀ ਉਹਨਾਂ ਨੇ ਪਿਛਲੇ ਮੈਚ 'ਚ ਨਹੀਂ ਖਿਲਾਏ ਸੀਗੇ ਬੈਲਜੀਅਮ ਨੇ, ਅਸੀਂ ਡੀ ਬਰੂਇਨੇ ਦੀ ਗੱਲ ਕਰੀਏ ਜਾਂ ਫਿਰ ਲੁਕਾਕੋ ਦੀ, ਫਿਰ ਜਿਸ ਤਰ੍ਹਾਂ ਉਹਨਾਂ ਨੇ ਤਹਿਸ ਮਹਿਸ ਕਰਤੀ ਸੈਕਿੰਡ ਵਿੱਚ ਆ ਕੇ ਤੇ ਉਹਦੀ ਕੋਈ ਮਿਸਾਲ ਨਹੀਂ ਮਿਲਦੀ। ਬਹਿਰਹਾਲ ਜੀ ਗੁੱਡ ਲੱਕ ਕਹਿੰਦੇ ਸਪੇਨ ਨੂੰ ਵੀ ਤੇ ਖਸੂਸੀ ਤੌਰ ਤੇ ਬੈਲਜੀਅਮ ਨੂੰ ਵੀ। ਜਿਹੜਾ ਕ੍ਰਿਕਟ ਦੀ ਥੋੜੀ ਜਿਹੀ ਗੱਲ ਕਰਦੇ ਹਾਂ ਜੀ, ਇਹ ਭਾਰਤ ਨਾਲ ਬੜੀ ਭੈੜੀ ਹੋ ਰਹੀ ਹੈ। ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਜਾਵਰ ਸਾਹਿਬ ਜਿਹੜਾ ਅਰੂਜ ਸੀਗਾ ਉਹਨੂੰ ਟੱਚ ਕਰਤਾ ਹੈ ਭਾਰਤ ਨੇ ਤੇ ਹੁਣ ਜ਼ਵਾਲ ਸ਼ੁਰੂ ਹੋ ਗਿਆ ਹੈ। ਤੇ ਗੌਤਮ ਗੰਭੀਰ ਜਾਂ ਅਗਰਕਰ ਦੀ ਅਸੀਂ ਗੱਲ ਕਰੀਏ, ਉਹ ਦੋਨੋਂ ਡਿਕਟੇਟਰ ਨੇ, ਉਹ ਜਿਸ ਤਰ੍ਹਾਂ ਟੀਮ ਨੂੰ ਚਲਾ ਰਹੇ ਨੇ ਇਹਦੀ ਕੋਈ ਵੈਸੇ ਕੋਈ ਮਿਸਾਲ ਨਹੀਂ ਮਿਲਦੀ। ਤੁਸੀਂ ਕੱਲ ਵੇਖੋ 159 ਰਨ ਦਾ ਟਾਰਗੇਟ ਦਿੱਤਾ, ਇੰਗਲੈਂਡ ਨੇ ਬਾਸਾਨੀ ਚੇਸ ਕੀਤਾ, ਹੈਰੀ ਬਰੋਕ ਨੇ ਮਾਰ ਕੇ ਪਰਖਚੇ ਉਡਾਤੇ, ਨਾ ਇਹਨਾਂ ਕੋਲ ਕੋਈ ਚੰਗਾ ਜਿਹਾ ਬੋਲਰ ਸੀਗਾ, ਸਪਿਨਰਸ ਨੂੰ ਇਹ ਲਾਉਂਦੇ ਸੀਗੇ, ਉਹਨਾਂ ਨੂੰ 4 ਓਵਰਾਂ 'ਚ 60 ਸਕੋਰ ਪੈ ਜਾਂਦਾ ਸੀਗਾ। ਅਰਸ਼ਦੀਪ ਸਿੰਘ ਵੀ ਫਲॉप ਰਹੇ ਨੇ। ਕੀ ਸਮਝਦੇ ਤੁਸੀਂ ਹੁਣ ਕੀ ਮੁਸਤਕਬਲ ਹੈ ਭਾਰਤੀ ਟੀਮ ਦਾ? ਮੁਫਾਦ ਸਾਹਿਬ ਦੇਖੋ ਤੁਸੀਂ ਥੋੜੀ ਜਿਹੀ ਕਹਿੰਦੇ ਹੋ ਤੇ ਬਹੁਤ ਜ਼ਿਆਦਾ ਗੱਲ ਹੋਣੀ ਚਾਹੀਦੀ, ਕਿਉਂਕਿ ਦੁਨੀਆ ਦੇ ਕਿਸੇ ਮੈਚ ਦੇ ਵਿੱਚ ਕਿਸੇ ਮੁਕਾਬਲੇ 'ਚ ਹਾਰੇ ਜਿੱਤੇ ਜਿਹੜਾ ਮਰਜ਼ੀ ਹਾਰੇ ਜਿੱਤੇ ਉਹਦੀ ਪਰਵਾਹ ਨਹੀਂ, ਲੇਕਿਨ ਜਦੋਂ ਇੰਡੀਆ ਹਾਰਦਾ ਤੇ ਪਤਾ ਨਹੀਂ ਕਿਉਂ ਬਤੌਰ ਪਾਕਿਸਤਾਨੀ ਮਜ਼ਾ ਕੁਝ ਜ਼ਿਆਦਾ ਹੀ ਆਉਂਦਾ ਕਿ ਇੰਡੀਆ ਹਾਰ ਰਿਹਾ। ਤੇ ਬਿਲਕੁਲ ਐਨਡੀਏ ਦੇਖਿਆ ਜਾਏ ਤੇ ਜਿਹੜੀ ਇੰਡੀਅਨ ਦੀ ਟੀਮ ਉਹ ਬਿਲਕੁਲ ਇੱਕ ਬਹੁਤ ਜ਼ਿਆਦਾ ਪੀਕ ਤੇ ਉਹਨਾਂ ਦੀ ਜਿਹੜੀ ਪਰਫਾਰਮੈਂਸ ਉਹ ਚਲੀ ਗਈ ਸੀ, ਲੇਕਿਨ ਉਹ ਪਰਫਾਰਮੈਂਸ ਦੇ ਨਾਲ ਨਾਲ ਹਾਈਟ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਮਿਲੀ। ਉਹਨਾਂ ਦੀ ਫੇਵਰੇਬਲ ਕੰਡੀਸ਼ਨ ਹਰ ਤਰੀਕੇ ਨਾਲ ਆਈਸੀਸੀ ਹਰ ਬੰਦਾ ਉਹਨਾਂ ਨੂੰ ਸਪੋਰਟ ਕਰਦਾ ਸੀ ਕਿ ਕਿਸੇ ਤਰੀਕੇ ਨਾਲ ਇੰਡੀਆ ਕੋਈ ਇਵੈਂਟ ਜਿੱਤ ਜਾਏ, ਇੰਡੀਆ ਮੈਚ ਜਿੱਤ ਜਾਏ। ਲੇਕਿਨ ਆਇਰਲੈਂਡ ਦੇ ਸ਼ਿਕਸਤ ਤੋਂ ਬਾਅਦ ਉਹਨਾਂ ਦਾ ਜਿਹੜਾ ਮੋਰਲ ਡਾਊਨ ਹੋਇਆ ਉਹ ਇੰਨਾ ਡਾਊਨ ਹੋਇਆ ਕਿ ਉਸ ਤੋਂ ਬਾਅਦ ਉਹ ਬਿਲਕੁਲ ਵੀ ਉੱਠ ਨਹੀਂ ਸਕੇ, ਆਪਣੇ ਪੈਰਾਂ ਤੇ ਖੜੇ ਨਹੀਂ ਹੋ ਸਕੇ। ਜੇ ਅਸੀਂ ਇੰਗਲੈਂਡ ਦੇ ਨਾਲ ਖੇਡੀ ਗਈ ਜਿਹੜੀ ਸੀਰੀਜ਼ ਦੇ 4 ਮੈਚ ਨੇ ਉਹਨਾਂ ਉੱਤੇ ਇੱਕ ਨਜ਼ਰ ਦੌੜਾਈਏ ਤੇ ਪਹਿਲੇ ਮੈਚ ਦੇ ਵਿੱਚ 189 ਸਕੋਰ ਇੰਡੀਆ ਨੇ ਕੀਤਾ, ਮੈਚ ਵਾਸ਼ ਆਊਟ ਹੋ ਗਿਆ, ਇੰਗਲੈਂਡ ਦੀ ਵਾਰੀ ਹੈ। ਦੂਜੇ ਦੇ ਵਿੱਚ ਫਿਰ ਪਹਿਲੇ ਬੈਟਿੰਗ ਕਰਦੇ 191 ਰਨ ਦਾ ਟਾਰਗੇਟ ਦਿੱਤਾ, ਜਿਹੜੀ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਇਬਤਦਾਈ ਵਿਕਟਾਂ ਜਲਦੀ ਗਵਾਉਣ ਤੋਂ ਬਾਵਜੂਦ ਵਿਕਟਰ ਨੇ ਬਹੁਤ ਜ਼ਬਰਦਸਤ ਜ਼ਿੰਮੇਦਾਰਾਨਾ ਇਨਿੰਗ ਖੇਡੀ ਤੇ ਇੰਡੀਆ ਨੂੰ ਚਾਰੇ ਨਿਸ਼ਾਨੇ ਸ਼ਿੱਟ ਕੀਤਾ। ਤੀਜੇ ਮੈਚ 'ਚ ਆ ਜਾਈਏ ਤੇ ਇੰਡੀਆ ਨੇ ਪਹਿਲੇ ਬੋਲਿੰਗ ਕਰਨ ਦਾ ਫੈਸਲਾ ਕੀਤਾ, ਇੰਡੀਆ ਨੇ ਪਹਿਲੇ ਬੋਲਿੰਗ ਕੀਤੀ ਤੇ ਉਹਦੇ ਵਿੱਚ ਵੀ ਇੱਕ ਲੰਮੇ ਮਾਰਜਨ ਤੋਂ 76 ਦੇ ਉੱਤੇ ਪੂਰੀ ਟੀਮ ਢੇਰ ਹੋ ਗਈ ਤੇ ਇੱਕ ਲੰਮੇ ਮਾਰਜਨ ਤੋਂ ਮੈਚ ਹਾਰ ਗਏ। ਤੇ ਜੇ ਕੱਲ ਦੇ ਮੈਚ ਦੀ ਗੱਲ ਕਰੀਏ ਤੇ ਉਹ ਤੇ ਟੋਟਲ ਆਊਟ ਕਲਾਸ ਕਰਤਾ ਕਪਤਾਨ ਹੈਰੀ ਬਰੂਕ ਨੇ, ਕੈਪਟਨ ਦੇ ਲਈ ਖੇਡੀ ਹੈ ਉਹਨਾਂ ਨੇ, ਜਿਸ ਤਰ੍ਹਾਂ ਇੰਡੀਅਨ ਬਾਲਰ ਦੀ ਧਲਾਈ ਕੀਤੀ ਤੇ ਜਿਹੜਾ 4 ਜ਼ਬਰਦਸਤ ਉੱਚੇ ਤੇ ਲੰਮੇ ਛੱਕੇ ਸਨ, ਉਹਨਾਂ ਨੇ ਤੁਸੀਂ ਯਕੀਨ ਕਰੋ ਮੈਚ ਦਾ ਮਜ਼ਾ ਦੁਬਾਰਾ ਕਰਤਾ ਹੈ। ਤੇ ਇੱਕ ਬਹੁਤ ਜ਼ਿਆਦਾ ਇੰਡੀਅਨ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਤੂਫਾਨ ਬਰਪਿਆ ਕੀਤਾ ਹੋਇਆ ਸੀ ਕਿ ਸੂਰਿਆਵੰਸ਼ੀ ਨੂੰ ਤੁਸੀਂ ਡੈਬਿਊ ਨਹੀਂ ਕਰਾ ਰਹੇ। ਉਹ ਡੈਬਿਊ ਕਰਾਉਣ ਤੋਂ ਬਾਅਦ ਉਹ ਜਿਸ ਤਰ੍ਹਾਂ ਬੁਰੀ ਤਰ੍ਹਾਂ ਫਲॉप ਹੋਏ ਨੇ, ਟੋਟਲ ਉਹਨਾਂ ਨੇ ਜਿਹੜੇ 3 ਮੈਚ ਖੇਡੇ ਉਹਦੇ ਵਿੱਚ ਉਹਨਾਂ ਟੋਟਲ 5 ਛੱਕੇ ਲਾਏ ਨੇ ਤੇ ਕੋਈ ਤਕਰੀਬਨ 50 ਦੇ ਇਰਦ ਗਿਰਦ ਉਹਨਾਂ ਨੇ ਸਕੋਰ ਕੀਤਾ, ਜਿਹੜਾ ਇੱਕ ਐਡਾ ਵੱਡੀ ਹਾਈਟ ਕ੍ਰੀਏਟ ਕਰਨ ਵਾਲੇ ਖਿਡਾਰੀ ਲਈ ਬਿਲਕੁਲ ਜ਼ੀਰੋ। ਤੁਸੀਂ ਜਿਹੜੇ ਜ਼ਿਕਰ ਕੀਤਾ ਕਿ 60 ਮੀਟਰ ਦੀ ਬਾਉਂਡਰੀ ਤੇ ਛੱਕੇ ਮਾਰਦੇ ਤੇ ਤੁਹਾਨੂੰ ਯਾਦ ਹੋਏਗਾ ਸਚਿਨ ਤੇਂਦੁਲਕਰ ਦੀ ਜਿਹੜੀ ਪਹਿਲੀ ਵਨਡੇ ਇੰਟਰਨੈਸ਼ਨਲ ਦੀ ਪਹਿਲੀ ਡਬਲ ਸੈਂਚੁਰੀ ਸਕੋਰ ਕਰਨ ਵਾਲੇ ਖਿਡਾਰੀ ਸਚਿਨ ਤੇਂਦੁਲਕਰ ਨੇ, ਕਿ ਉਹਨੇ ਜਿਹੜੇ ਗਰਾਊਂਡ ਤੇ ਕੀਤਾ ਸੀ ਉਹਦੀ ਤੁਸੀਂ ਬਾਉਂਡਰੀ ਵੇਖੋ ਤੇ ਕਦਰੇ 75 ਤੋਂ 70% ਦੇ ਉੱਤੇ ਸੀ ਉਹ ਬਾਉਂਡਰੀ ਦਾ ਜਿਹੜਾ ਵਿਕਟ ਤੋਂ ਫਾਸਲਾ ਸੀ। ਤੇ ਬਿਲਕੁਲ ਇੰਡੀਆ ਦੇ ਵਿੱਚ ਇਹੋ ਜਿਹੀਆਂ ਪਿੱਚਾਂ ਤਿਆਰ ਕੀਤੀਆਂ ਜਾਂਦੀਆਂ ਨੇ ਤਾਂ ਕਿ ਆਪਣੇ ਖਿਡਾਰੀਆਂ ਦੀ ਹਾਈਟ ਕ੍ਰੀਏਟ ਕੀਤੀ ਜਾਏ ਤੇ ਉਹਨਾਂ ਨੂੰ ਸਟਾਰ ਬਣਾਇਆ ਜਾਏ। ਤੇ ਲੇਕਿਨ ਕਹਿ ਲਓ ਕਿ ਆਇਰਲੈਂਡ ਦੇ ਵਿੱਚ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਤੇ ਇੰਗਲੈਂਡ ਦੇ ਵਿੱਚ ਉਹਨਾਂ ਨੂੰ ਮੌਕਾ ਮਿਲ ਗਿਆ ਤੇ ਉਹਨਾਂ ਨੂੰ ਉੜਾ ਕੇ ਰੱਖਤਾ ਹੈ। ਸੂਰਿਆਵੰਸ਼ੀ ਵੀ ਉੜ ਕੇ ਰਹਿ ਗਏ, ਜੇ ਕੱਲ ਸ਼ਰਿਆਸ ਅਯਰ ਤੋਂ ਇਲਾਵਾ ਕੋਈ ਬੱਲੇਬਾਜ਼ ਕੋਈ ਅੱਛੀ ਇਨਿੰਗਸ ਨਹੀਂ ਵਿਖਾ ਸਕਿਆ। ਤੇ ਮੁਫਾਜ਼ ਦੀ ਤਸਵੀਰ ਦਾ ਇੱਕ ਦੂਜਾ ਰੁਖ ਵੇਖਿਆ ਜਾਏ ਨਾ
ਤੇ ਮੈਨੂੰ ਕਿਤੇ ਲੱਗਦਾ ਹੈ ਕਿ ਕਿਤੇ ਨਾ ਕਿਤੇ ਸ਼੍ਰੇਯਾਸ ਅਯਰ ਦੇ ਖਿਲਾਫ ਜਿਹੜੀ ਟੀਮ ਦੇ ਵਿੱਚ ਗਰੁੱਪ ਬੰਦੀ ਹੈ ਨਾ ਉਹ ਵੀ ਕਾਫੀ ਜ਼ਿਆਦਾ ਹੈ। ਸ਼੍ਰੇਯਾਸ ਅਯਰ ਨੂੰ ਪੈਰਾਸ਼ੂਟਰ ਦੀ ਤਰ੍ਹਾਂ ਉਹ ਆਏ ਸਨ ਤੇ ਟੀਮ ਦੇ ਕਪਤਾਨ ਬਣੇ ਸਨ, ਕਿਉਂਕਿ ਤੁਹਾਨੂੰ ਯਾਦ ਹੋਏਗਾ ਕਿਉਂਕਿ ਤੁਸੀਂ ਸਾਰੇ ਇਵੈਂਟ ਸਾਡੇ ਨਾਲੋਂ ਜ਼ਿਆਦਾ ਸਪੋਰਟਸ ਦੇ ਕਵਰ ਕਰਦੇ ਹੋ, ਤੇ ਤੁਸੀਂ ਆ ਵੇਖਿਆ ਹੋਏਗਾ ਕਿ ਜਦੋਂ ਉਹਨਾਂ ਨੂੰ ਕਪਤਾਨ ਬਣਨ ਤੋਂ ਪਹਿਲੇ ਜਦੋਂ ਹਵਾ ਚੱਲਣੀ ਸ਼ੁਰੂ ਹੋਈ ਕਿ ਹੁਣ ਸੂਰਿਆ ਕੁਮਾਰ ਯਾਦਵ ਨੂੰ ਕਪਤਾਨੀ ਤੋਂ ਹਟਾ ਕੇ ਤੁਸੀਂ ਨਵੇਂ ਮੁੰਡੇ ਨੂੰ ਤਿਆਰ ਕਰਨ ਦਾ ਮੌਕਾ ਆ ਰਿਹਾ, ਤੇ ਤੁਸੀਂ ਵੇਖਿਆ ਹੋਏਗਾ ਸਭ ਤੋਂ ਜ਼ਿਆਦਾ ਨਾਂ ਸੰਜੂ ਸੈਮਸਨ ਦਾ ਲਿਆ ਜਾ ਰਿਹਾ ਹੈ, ਕਿਉਂਕਿ ਸੰਜੂ ਸੈਮਸਨ IPL ਦੇ ਵਿੱਚ ਆਪਣੀ ਫਰੈਂਚਾਈਜ਼ ਦੀ ਅੱਛੀ ਕਪਤਾਨੀ ਕਰਦੇ ਰਹੇ ਨੇ। ਉਸ ਤੋਂ ਬਾਅਦ ਉਹਨਾਂ ਨੇ ਵਰਲਡ ਕੱਪ ਦੇ ਵਿੱਚ 3 ਦਫਾ ਬਿਲਕੁਲ ਜਾਫਰ ਸਾਹਿਬ ਅਸੀਂ ਆਪ ਵੇਖਿਆ ਕਿ ਜਿੱਦਾਂ ਸਾਈਡਲਾਈਨ ਕੀਤਾ ਗਿਆ ਸੂਰਿਆ ਕੁਮਾਰ ਯਾਦਵ ਨੂੰ ਇਹਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ। ਬਹਿਰਹਾਲ ਜੀ